ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡਾ ਪਹਿਲਾ ਮੈਸੇਜ YouTube ਵੀਡੀਓ ਤੇ ਵੀਰ ਦੀਪਾ ਸੁਜੂ ਜੀ ਦਾ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ। ਡਾਕਟਰ ਸਾਹਿਬ, ਇੰਗਲੈਂਡ ਦੇ ਸਿੰਘ ਜਿਨ੍ਹਾਂ ਨੇ ਜਨਰਲ ਬਰਾੜ ਤੇ ਹਮਲਾ ਕੀਤਾ ਅਤੇ ਅੱਜ ਕੱਲ੍ਹ ਉਹ ਜੇਲ੍ਹ ਕੱਟ ਰਹੇ ਹਨ, ਹੁਣ ਇੰਗਲੈਂਡ ਨੇ ਆਪਣੀ ਗਲਤੀ ਮੰਨ ਲਈ ਹੈ, ਕੀ ਅਸੀਂ ਉਹਨਾਂ ਬਾਰੇ ਕੁਝ ਕਰ ਸਕਦੇ ਹਾਂ ਜੀ? ਡਾਕਟਰ ਸਾਹਿਬ ਦੇਖੋ, ਅਸੀਂ ਸਮੇਂ-ਸਮੇਂ ਜਿਹੜੇ ਕਮੈਂਟ ਜਾਂ ਟਿੱਪਣੀਆਂ YouTube ਤੇ ਪੰਜਾਬ ਸਪੈਕਟਰਮ ਤੇ ਹੁੰਦੀਆਂ ਉਹ ਪਿਕ ਕਰਦੇ ਹਾਂ ਜੀ। ਪਿਛਲੇ ਕਾਫੀ ਹਫ਼ਤਿਆਂ ਤੋਂ ਅਸੀਂ ਬਹੁਤ ਸਾਰਿਆਂ ਦੇ ਉੱਤੇ ਕਮੈਂਟ ਨਹੀਂ ਕਰ ਸਕੇ ਜੀ, ਲੇਕਿਨ ਮੈਨੂੰ ਇਹ ਰਿਅਲਾਈਜ਼ ਹੋਇਆ ਵੀ ਨਹੀਂ, ਅਸੀਂ ਇਨਸਾਫ ਨਹੀਂ ਕਰਾਂਗੇ ਉਹਨਾਂ ਨਾਲ ਜਿਹੜੇ ਬੇਸ਼ੱਕ ਸਾਨੂੰ ਨਹੀਂ ਲਿਖਦੇ ਜੀ, ਪਰ ਉਹ ਆਪਣਾ ਵਿਊ ਦਿੰਦੇ ਨੇ ਜੀ। ਸੋ ਉਹਨਾਂ 'ਚ ਦੀਪਾ ਸੁਜੋ ਉਹ ਵੀਰ ਨੇ ਜਿਹੜੇ ਕਿ ਲਗਭਗ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਦੇਖਦੇ ਨੇ ਵੀਡੀਓ ਜਦੋਂ ਅਪਲੋਡ ਹੁੰਦੀ ਹੈ ਔਰ ਉਸ ਦੇ ਉੱਤੇ ਆਪਣੀ ਕਾਮੈਂਟਰੀ ਵੀ ਦਿੰਦੇ ਨੇ ਜੀ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ। ਇਹ ਕਿਸੇ ਹੋਰ ਵੀਰ ਨੇ ਵੀ ਮੈਨੂੰ ਫੋਨ ਕਰਕੇ ਪੁੱਛਿਆ ਸੀ ਕਿ ਵੀ ਇਹ ਜਿਹੜਾ ਹੁਣ ਇਹਨਾਂ ਨੇ ਕਬੂਲਿਆ ਹੈ ਇੰਗਲੈਂਡ ਦੀ ਸਰਕਾਰ ਨੇ ਵੀ ਭਾਵੇਂ ਉਹਨਾਂ ਨੇ ਆਪਣੇ ਵੱਲੋਂ ਸੀਮਤ ਰੋਲ ਕਿਹਾ ਪਰ ਕਿਉਂਕਿ ਉਹਨਾਂ ਨੇ ਰੋਲ ਅਦਾ ਕੀਤਾ ਹੈ ਘੱਲੂਘਾਰੇ ਦੇ ਵਿੱਚ ਕਿ ਵੀ ਇਸ ਦਾ ਇਫੈਕਟ ਪਏਗਾ ਬਰਾੜ ਤੇ ਹਮਲੇ ਦੇ ਕੇਸ ਜਿਨ੍ਹਾਂ ਨੂੰ ਬੜੀਆਂ ਸਖਤ ਸਜ਼ਾਵਾਂ ਦਿੱਤੀਆਂ ਨੇ ਜੀ। ਮੈਂ ਸਮਝਦਾ ਵੀ ਇਹ ਸ਼ਾਇਦ ਇਸ ਸਾਰੇ ਦਾ ਕੋਈ ਬਹੁਤਾ ਫਰਕ ਨਾ ਪਏ ਕਿਉਂਕਿ ਇੱਕ ਗੱਲ ਜ਼ਰੂਰ ਹੈ ਕਿ ਵੀ ਜੇ ਇਹ ਇੰਕਸ਼ਾਫ ਪਹਿਲਾਂ ਆਇਆ ਹੁੰਦਾ ਤੇ ਫਿਰ ਕੇਸ ਜਦੋਂ ਚੱਲ ਰਿਹਾ ਹੈ, ਟਰਾਇਲ ਚੱਲ ਰਿਹਾ, ਉਦੋਂ ਤੁਸੀਂ ਇਨ ਐਡੀਸ਼ਨ ਜਿਹੜਾ ਕੁਛ ਨਾ ਕੁਛ ਮੋਸ਼ਨ ਫਾਈਲ ਕਰਦੇ ਹੋ ਜਾਂ ਈਵਨ ਇੰਗਲੈਂਡ ਦੀ ਸਰਕਾਰ ਨੂੰ ਵੀ ਉਹਦੇ 'ਚ ਜਵਾਬਦੇਹ ਬਣਾਉਂਦੇ ਹੋ ਕਿ ਜੇ ਇੰਗਲੈਂਡ ਦੀ ਪਾਰਟਿਸਪੇਸ਼ਨ ਉੱਥੇ ਸੀ ਤੇ ਉਸ 'ਤੇ ਹਮਲਾ ਭਾਰਤ 'ਚ ਹੁੰਦਾ ਜਾਂ ਇੰਗਲੈਂਡ 'ਚ ਹੁੰਦਾ, ਕਿੰਨਾ ਹਮਲਾ ਸੀ, ਕਿੰਨਾ ਕੁ ਡਰਾਮੇਟਾਈਜ਼ ਕੀਤਾ, ਇੱਕ ਵੱਖਰਾ ਟੌਪਿਕ ਬਣ ਜਾਂਦਾ ਹੈ। ਪਰ ਫਿਰ ਇਹ ਹੋ ਜਾਂਦਾ ਕਿ ਬਈ ਸਰਕਾਰ ਵੀ ਸ਼ਾਮਲ ਸੀ ਔਰ ਕਿਉਂਕਿ ਉਸੇ ਟੈਰੀਟਰੀ 'ਚ ਆਇਆ ਜਿੱਥੇ ਕਿ ਇਹ ਲੋਕ ਪ੍ਰਭਾਵਿਤ ਸੀ ਇਸ ਹਮਲੇ ਤੋਂ, ਉਹ ਵੀ ਥੋੜ੍ਹਾ ਬਹੁਤ ਤੁਸੀਂ ਇੱਕ ਬੈਕਗਰਾਊਂਡਰ, ਇੱਕ ਸਿੰਪਥੀ ਪੈਦਾ ਕਰਨ ਲਈ ਤਾਂ ਗੱਲ ਕਰ ਸਕਦੇ ਹੋ। ਬਟ ਕੇਸ ਦੇ ਮਾਮਲੇ 'ਚ ਜੁਡੀਸ਼ਰੀ ਇੰਡੀਪੈਂਡੈਂਟ ਹੁੰਦੀ ਹੈ। ਮੈਨੂੰ ਨਹੀਂ ਲੱਗਦਾ ਵੀ ਇਸ 'ਤੇ ਬੇਸਡ ਕੋਈ ਉਹਨੂੰ ਇੱਕੋ ਹੀ ਹਾਲਤ ਹੁੰਦੀ ਹੈ। ਕੋਈ ਨਵਾਂ ਐਵੀਡੈਂਸ ਆਏ ਤੇ ਤੁਸੀਂ ਉਸ ਨੂੰ ਉਸ ਦਾ ਟਰਾਇਲ ਜਿਹੜਾ ਉਹਨੂੰ ਖੁਲਾਉਂਦੇ ਹੋ ਕਿ ਵੀ ਉਹ ਟਰਾਇਲ ਉਹਨੂੰ ਰੀਟਰਾਇਲ ਕਹਿੰਦੇ ਨੇ ਵੀ ਤੁਸੀਂ ਮੋਸ਼ਨ ਕਰਦੇ ਹੋ ਕਿ ਹੁਣ ਆਹ ਨਵੀਂ ਐਵੀਡੈਂਸ ਆਈ ਹੈ ਔਰ ਇਹ ਮੁਕੱਦਮਾ ਦੁਬਾਰਾ ਚਲਾਇਆ ਜਾਏ। ਸੋ ਮੇਰਾ ਨਹੀਂ ਖਿਆਲ ਵੀ ਇਹਦੇ ਨਾਲ ਇਹ ਗਰਾਊਂਡ ਬਣਦੀ ਹੈ ਕਿ ਜਿਹੜਾ ਉਸ ਨੂੰ ਉਹਨਾਂ ਦੀ ਸਜ਼ਾ ਘੱਟ ਹੋਏ, ਪਰ ਉਹਨਾਂ ਦੇ ਨਾਲ ਬਹੁਤ ਜ਼ਿਆਦਤੀ ਹੋਈ ਹੈ ਜੀ। ਅਸੀਂ ਸਮਝਦੇ ਹਾਂ ਕਿ ਵੀ ਇਹ ਵੀ ਉਸ ਮਾਨਸਿਕਤਾ ਦਾ ਹੀ ਨਤੀਜਾ ਹੈ, ਅੰਗਰੇਜ਼ਾਂ ਦੀ, ਗੋਰਿਆਂ ਦੀ ਮਾਨਸਿਕਤਾ ਦਾ, ਜਿਹੜਾ ਵੀ ਗੋਰੇ ਜੱਜ ਨੇ ਇਹ ਫੈਸਲਾ ਦਿੱਤਾ ਹੋਏਗਾ। ਜਿਹੜੀ ਮਾਨਸਿਕਤਾ ਦੇ ਥੱਲੇ ਮਾਰਗਰੈਟ ਥੈਚਰ ਨੇ ਕਾਤਲਾਂ ਦਾ ਸਾਥ ਦਿੱਤਾ ਹੈ, ਘੱਲੂਘਾਰਾ ਕਰਨ ਵਾਲਿਆਂ ਦਾ, ਉਹਦੇ ਥੱਲੇ ਹੀ ਜੱਜ ਨੇ ਜੋ ਮੈਕਸੀਮਮ ਉਹਨਾਂ ਦੇ ਜਿਊਰਿਸਪ੍ਰੂਡੈਂਸ ਦੇ ਵਿੱਚ ਸੀ ਸਜ਼ਾਵਾਂ ਉਹ ਦਿੱਤੀਆਂ ਨੇ। ਹਾਲਾਂਕਿ ਗੱਲ ਇੰਨੀ ਹੈ ਨਹੀਂ ਸੀ ਜਿੰਨੀ ਕਿ ਬਣਾ ਦਿੱਤੀ ਗਈ ਜੀ ਜੀ। YouTube ਤੇ ਵੀਰ ਗਗਨਦੀਪ ਸਿੰਘ ਖਾਲਸਾ ਜੀ ਲਿਖਦੇ ਹਨ, ਡਾਕਟਰ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਹੁਣ ਸਾਨੂੰ ਆਜ਼ਾਦ ਖਾਲਿਸਤਾਨ ਦੀ ਕਾਇਮੀ ਲਈ ਆਪਣਾ ਕੇਸ ਅੱਗੇ ਤੋਰਨਾ ਚਾਹੀਦਾ ਹੈ। ਇਸ ਵੇਲੇ ਸਾਡੇ ਕੋਲ ਇੱਕ ਚੰਗਾ ਵਧੀਆ ਪਲੇਟਫਾਰਮ ਹੈ ਜੀ। ਡਾਕਟਰ ਸਾਹਿਬ ਵੀਰ ਗਗਨਦੀਪ ਸਿੰਘ ਖਾਲਸਾ ਜੀ ਨੇ ਵੀ ਜਿਹੜੀ ਸਾਡੀ ਵੀਡੀਓ ਕਲਿੱਪ ਜਿਹਦੇ 'ਚ ਅਸੀਂ ਇਹ ਕਿਹਾ ਸੀ ਕਿ ਵੀ ਹੁਣ ਸਿੱਖਾਂ ਕੋਲ ਹਾਈ ਮੋਰਲ ਗਰਾਊਂਡ ਹੈ ਔਰ UK ਦੀ ਸਰਕਾਰ ਦੇ ਉੱਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਖਾਲਿਸਤਾਨ ਬਣਾਉਣ ਦੇ ਲਈ ਹੁਣ ਸਾਡੀ ਮਦਦ ਕਰਨ। ਜਿਵੇਂ ਗਿਲਟ 'ਚੋਂ ਕਲੈਕਟਿਵ ਗਿਲਟ ਜਿਹੜਾ ਸੀ ਯੂਰਪ ਦਾ, ਉਹਦੇ 'ਚੋਂ ਇਜ਼ਰਾਈਲ ਨਿਕਲਿਆ ਔਰ ਇਸ ਮੋਰਲ ਗਿਲਟ 'ਚੋਂ ਸਾਨੂੰ ਖਾਲਿਸਤਾਨ ਦੇ ਲਈ ਜਿਹੜੀ ਹੈ ਉਹ ਹਮਾਇਤ ਲੈਣੀ ਚਾਹੀਦੀ ਜੀ। ਸੋ ਉਹਨਾਂ ਨੇ ਇਸ ਵਿਊ ਪੁਆਇੰਟ ਨੂੰ ਐਂਡੋਰਸ ਕੀਤਾ। ਪਰ ਮੈਂ ਸਮਝਦਾ ਵੀ ਦੇਖੋ ਅਲਟੀਮੇਟਲੀ ਕੰਮ ਤਾਂ ਕੌਮਾਂ ਨੇ ਕਰਨਾ ਹੁੰਦਾ ਹੈ ਜੀ। ਜੇ ਸਿਰਫ ਬਿਆਨਬਾਜ਼ੀਆਂ ਤੱਕ ਅਸੀਂ ਮਹਿਦੂਦ ਰਹੀਏ, ਜਿਹੜੇ ਮੋਸਟ ਆਫ ਦਾ ਟਾਈਮ ਅਸੀਂ ਰਹਿੰਦੇ ਹਾਂ, ਤੇ ਫਿਰ ਸਰਕਾਰਾਂ ਹੋਣ ਜਾਂ ਤੁਹਾਡੇ ਈਵਨ ਆਪਣਾ ਵੀ ਦਾਇਰਾ ਹੋਏ, ਉਸ ਦੇ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ। ਸੋ ਮੈਂ ਸਮਝਦਾ ਵੀ ਇਹ ਨਿੱਠ ਕੇ ਸਿਆਣੇ ਲੋਕਾਂ ਨੂੰ ਸਿਰ ਜੋੜ ਕੇ ਕੌਮ ਦੀ ਆਜ਼ਾਦੀ ਦੇ ਪਰਵਾਨਿਆਂ ਨੂੰ 1 ਪੁਆਇੰਟ ਪ੍ਰੋਗਰਾਮ ਕਿ ਵੀ ਅਸੀਂ ਇਹਦੇ ਲਈ ਕਿਵੇਂ ਇੱਕ ਇੰਟਰਨੈਸ਼ਨਲ ਮੁਹਿੰਮ ਵਿੱਢਣੀ ਹੈ, ਇਸ ਲਈ ਐਫਰਟ ਕਰਨ ਦੀ ਲੋੜ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਸ ਦੇ ਨਾਲ ਸਾਡੇ ਕੋਲ ਹਾਈ ਮੋਰਲ ਗਰਾਊਂਡ ਹੈ ਜੀ ਜੀ। YouTube ਤੇ 1947 ਤੋਂ ਪਹਿਲਾਂ ਸਿੱਖਾਂ ਮੁਸਲਮਾਨਾਂ ਦੀ ਸਾਂਝ ਸੰਬੰਧੀ ਵੀਡੀਓ ਕਲਿੱਪਿੰਗ ਤੇ ਟਿੱਪਣੀ ਕਰਦਿਆਂ ਵੀਰ ਥਾਥਲ ਲਿਖਦੇ ਹਨ, ਇਸ ਗ੍ਰੇਟ ਜੌਬ ਲਈ ਤੁਹਾਡਾ ਸ਼ੁਕਰੀਆ, ਪੰਜਾਬ ਜਿੰਦਾਬਾਦ ਜੀ। ਡਾਕਟਰ ਸਾਹਿਬ ਠੀਕ ਹੈ ਜੀ, ਵੀਰ ਥਾਥਲ ਜੀ ਦਾ ਬਹੁਤ ਧੰਨਵਾਦ। ਇਹ ਉਹ ਕਲਿੱਪ ਹੈ ਜਿਹਦੇ ਤੇ ਅਸੀਂ ਜਿਹੜੇ ਕਿ ਵੀਰ ਮੁਸਤਫਾ ਇੰਗਲੈਂਡ ਤੋਂ ਉਹਨਾਂ ਨੇ ਸਾਨੂੰ ਈਮੇਲ ਲਿਖੀ ਸੀ, ਉਹਨਾਂ ਦੀ ਇੱਕ ਹੋਰ ਈਮੇਲ ਆਈ ਹੋਈ ਹੈ, ਉਹਦੇ 'ਚ ਨਾਲ ਉਹਨਾਂ ਨੇ ਬਹੁਤ ਵੱਡੀ ਸਾਊਂਡ ਫਾਈਲ ਭੇਜੀ ਹੈ
ਕਿ ਇਹ ਤੁਸੀਂ ਪ੍ਰੋਗਰਾਮ 'ਚ ਸੁਣਾਓ, ਮੈਨੂੰ ਮੌਕਾ ਵੀ ਨਹੀਂ ਬਣਿਆ। ਜੀ ਉਹਦੇ 'ਚ ਉਹਨਾਂ ਨੇ ਲਿਖਿਆ ਸੀ ਵੀ ਕਿਵੇਂ ਸਿੱਖਾਂ ਮੁਸਲਮਾਨਾਂ ਦੀਆਂ ਸਾਂਝਾਂ ਨੇ, ਪਰਿਵਾਰਕ, ਕਲਚਰਲ। ਸੋ ਉਸ ਦੇ ਉੱਤੇ ਉਹਨਾਂ ਨੇ ਟਿੱਪਣੀ ਕੀਤੀ ਹੈ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਟਿੱਪਣੀ ਦੇ ਲਈ। ਜੀ ਵੀਰ ਮਾਨ ਸਿੰਘ ਲਿਖਦੇ ਹਨ, ਗੁੱਡ ਜੌਬ ਸਰ, ਗੋਡ ਬਲੈਸ ਯੂ। ਜੀ ਡਾਕਟਰ ਸਾਹਿਬ। ਵੀਰ ਮਾਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਗੁਰੂ ਭਲਾ ਕਰੇ ਕਿਹਾ, ਅਸੀਂ ਵੀ ਕਹਿੰਦੇ ਹਾਂ ਗੁਰੂ ਤੁਹਾਡਾ ਭਲਾ ਕਰੇ। ਬਹੁਤ ਸ਼ੁਕਰੀਆ ਜੀ। ਵੀਰ ਜਾਜਾ ਸਿੰਘ ਲਿਖਦੇ ਹਨ, ਵਾਹਿਗੁਰੂ ਜੀ, ਕਿਤੇ ਮੈਂ ਨੀਲਮ ਕੋਟ ਦੀ ਜਗ੍ਹਾ ਹੁੰਦਾ। ਦੇਖੋ ਇਹਦੇ 'ਚ ਹੁਣ ਤੁਸੀਂ ਨਾ ਈਰਖਾ ਕਰਨ ਲੱਗ ਜਾਣਾ। ਹਾਂ, ਇਹ ਆਪਣਤ ਹੁੰਦੀ ਹੈ ਜਦੋਂ ਤੁਸੀਂ ਕਿਸੇ ਨੂੰ ਇਹ ਕਹਿਣਾ ਹੋਵੇ ਵੀ ਕਾਸ਼ ਮੈਂ ਤੁਹਾਡੇ ਸਾਥ 'ਚ ਹੋਵਾਂ। ਜੀ। ਸੋ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਆਪਣਾ ਕੰਮ ਠੀਕ ਨਹੀਂ ਕਰਦੇ, ਪਰ ਇਹ ਉਹਨਾਂ ਨੇ ਟ੍ਰਿਬਿਊਟ ਦਿੱਤੀ ਹੈ। ਸੋ ਵੀਰ ਜੈ ਸਿੰਘ ਦਾ ਬਹੁਤ ਬਹੁਤ ਧੰਨਵਾਦ ਜੀ। ਸਾਡੀ ਅਗਲੀ ਈਮੇਲ ਓਟਵਾ ਕੈਨੇਡਾ ਤੋਂ ਵੀਰ ਹਰਦੀਪ ਸਿੰਘ ਮੋਹੀ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ, ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਅਤੇ ਤੁਹਾਡੇ ਪ੍ਰੋਗਰਾਮ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਤੁਸੀਂ ਹਰ ਮੁੱਦੇ ਤੇ ਇੱਕ ਬੈਲੈਂਸ ਰੱਖ ਕੇ ਗੱਲ ਕਰਦੇ ਹੋ ਅਤੇ ਕਿਸੇ ਦੀ ਖਾਮਖਾਹ ਤਰਫਦਾਰੀ ਨਹੀਂ ਕਰਦੇ। ਖਾਲਿਸਤਾਨ ਤੋਂ ਬਿਨਾਂ ਸਿੱਖ ਕੌਮ ਭਾਰਤ ਵਿੱਚ ਦਮ ਤੋੜ ਜਾਵੇਗੀ, ਇਸ ਵਿੱਚ ਕੋਈ ਸ਼ੱਕ ਨਹੀਂ। ਪਰ ਬੇਈਮਾਨ ਅਕਾਲੀ ਲੀਡਰਸ਼ਿਪ ਦਾ ਕੋਈ ਪ੍ਰਬੰਧ ਕਿਉਂ ਨਹੀਂ ਕੀਤਾ ਜਾਂਦਾ? ਜਦੋਂ ਤੱਕ ਬਾਦਲ ਦਲ ਰਹੇਗਾ, ਸਿੱਖਾਂ ਦਾ ਕੁਝ ਨਹੀਂ ਬਣਨਾ। ਭੁੱਲ ਚੁੱਕ ਦੀ ਮਾਫੀ। ਜੀ ਡਾਕਟਰ ਸਾਹਿਬ। ਵੀਰ ਹਰਦੀਪ ਸਿੰਘ ਮੋਹੀ ਜੀ ਦਾ ਬਹੁਤ ਬਹੁਤ ਧੰਨਵਾਦ। ਉਹ ਸਾਨੂੰ ਪਿਆਰ ਕਰਦੇ ਨੇ, ਸਾਡੇ ਪ੍ਰਤੀ ਉਹਨਾਂ ਦੇ ਚੰਗੇ ਜਾਂ ਕੋਮਲ ਭਾਵ ਨੇ। ਅਸੀਂ ਵੀ ਇਸੇ ਖੁਰਾਕ ਤੇ ਹੀ ਜੀਂਦੇ ਹਾਂ। ਸਾਡੇ ਲਈ ਵੀ ਜਿਹੜਾ ਸਭ ਤੋਂ ਉਤਸ਼ਾਹ ਵਾਲੀ ਗੱਲ ਹੁੰਦੀ ਹੈ, ਜਿਹੜੀ ਸਾਨੂੰ ਚਲਦਿਆਂ ਰੱਖਦੀ ਹੈ, ਉਹ ਸਾਡੇ ਵੀਰਾਂ ਭੈਣਾਂ ਦਾ ਪਿਆਰ ਹੈ ਔਰ ਉਹਨਾਂ ਦਾ ਵਿਸ਼ਵਾਸ ਹੈ ਕੌਮ ਦੀ ਹੋਣੀ ਦੇ ਵਿੱਚ, ਕੌਮ ਦੀ ਡੈਸਟਨੀ ਦੇ ਵਿੱਚ। ਉਹਨਾਂ ਨੇ ਸਵਾਲ ਇਹੀ ਕੀਤਾ ਔਰ ਜਿਹੜਾ ਮੈਂ ਸਮਝਦਾ ਵੀ ਬੜਾ ਰੈਲੇਵੈਂਟ ਸਵਾਲ ਹੈ, ਬੜਾ ਢੁਕਵਾਂ ਕਿ ਜਿਹੜੀ ਬੇਈਮਾਨ ਅਕਾਲੀ ਲੀਡਰਸ਼ਿਪ ਹੈ, ਬਾਦਲ ਦਲੀ ਹੈ, ਵੀ ਜਦੋਂ ਤੱਕ ਇਹ ਨੇ ਇਹਨਾਂ ਨੇ ਕੁਛ ਨਹੀਂ ਬਣਨ ਦੇਣਾ ਔਰ ਇਹਨਾਂ ਦਾ ਪ੍ਰਬੰਧ ਕਰੋ। ਔਰ ਇਹ ਗੱਲ ਹੁਣ ਤਾਂ ਚਲੋ ਸਾਡੇ ਬੜੇ ਜਿਹੜੇ ਗਿਆਨਵਾਨ ਸਰੋਤੇ ਨੇ, ਦਰਸ਼ਕ ਨੇ, ਉਹ ਲਿਖਦੇ ਨੇ। ਸਰ ਕਪੂਰ ਸਿੰਘ ਜਿਹੜੇ ਸਾਡੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਹੋਏ ਨੇ, ਇਹਨਾਂ ਨੇ 70ਵਿਆਂ ਦੇ ਵਿੱਚ ਹੀ ਇਹ ਗੱਲ ਬੜੀ ਸਪਸ਼ਟਤਾ ਦੇ ਨਾਲ, ਜਿੱਥੇ ਵੀ ਕਦੇ ਉਹਨਾਂ ਨੂੰ ਸਟੂਡੈਂਟਸ ਦੇ ਨਾਲ ਬਹਿਣ ਦਾ ਜਾਂ ਕਦੇ ਮਿਲਣ ਚਲੇ ਗਏ ਨੌਜਵਾਨ ਮੌਕਾ ਬਣਦਾ ਸੀ, ਤੇ ਉਹ ਇਹੀ ਕਹਿੰਦੇ ਸੀ। ਉਹਨਾਂ ਜ਼ਮਾਨਿਆਂ 'ਚ ਕਿਉਂਕਿ ਬਹੁਤ ਸਾਰੇ ਤਿੰਨ, ਉਹ ਕਹਿੰਦੇ ਸੀ ਵੀ ਜਦੋਂ ਤੱਕ 3 ਬੱਬੇ ਤੇ 3 ਟੈਂਕੇ ਇਹ ਕਾਇਮ ਨੇ, ਇਹਨਾਂ ਦੇ ਨੇ ਸਿੱਖਾਂ ਦਾ ਕੁਝ ਨਹੀਂ ਬਣਨ ਦੇਣਾ। ਸੋ ਬੱਬਿਆਂ 'ਚ ਸ਼ਾਇਦ ਬਾਦਲ, ਬਲਵੰਤ ਸਿੰਘ ਤੇ ਬਰਨਾੜਾ। ਬਲਵੰਤ ਸਿੰਘ ਉਹ ਟਿੱਡੂ ਜਿਹਾ ਸੀ, ਬਾਅਦ 'ਚ ਸਿੰਘਾਂ ਹੱਥੋਂ ਮਾਰਿਆ ਗਿਆ ਸੀ। ਤੇ ਟੈਂਕਿਆਂ ਦੇ ਵਿੱਚ ਤੋੜ, ਟੋੜਾ ਤੇ ਤਲਵੰਡੀ, ਕਿਉਂਕਿ ਉਹਨਾਂ ਦਿਨਾਂ 'ਚ ਤੋੜ ਪ੍ਰਧਾਨ ਸੀ ਤੇ ਟੋੜਾ ਸ਼੍ਰੋਮਣੀ ਕਮੇਟੀ ਦਾ ਸੀ ਤੇ ਤਲਵੰਡੀ ਵੀ ਜਿਹੜਾ ਉਹ ਪ੍ਰੋਮੀਨੈਂਟ ਸੀ। ਸੋ ਕਿਉਂਕਿ ਉਹਨਾਂ ਨੂੰ ਸਰ ਕਪੂਰ ਸਿੰਘ, ਉਹਨਾਂ ਨੇ 47 ਦਾ ਦੌਰ ਦੇਖਿਆ ਹੋਇਆ ਸੀ ਅਕਾਲੀ ਲੀਡਰਸ਼ਿਪ ਦਾ, ਕਿਵੇਂ ਪੈਦਲ ਨੇ ਦਿਮਾਗ ਵੱਲੋਂ, ਨੀਤੀ ਵੱਲੋਂ। ਲੇਕਿਨ ਉਹ ਦੌਰ ਦੀ ਲੀਡਰਸ਼ਿਪ ਜਦੋਂ ਹੁਣ ਅਸੀਂ ਦੇਖਦੇ ਹਾਂ ਜਿਸ ਲੈਵਲ ਤੇ ਬਾਦਲ ਹੈ, ਹੁਣ ਤਾਂ ਮਾਸਟਰ ਤਾਰਾ ਸਿੰਘ ਜਾਂ ਜਥੇਦਾਰ ਮੋਹਨ ਸਿੰਘ ਤੁੜ ਵਰਗੇ ਜਿਹੜੇ ਨੇਤਾ ਨੇ ਉਸ ਦੌਰ ਦੇ, ਉਹ ਬੜੇ ਵੱਡੇ ਲੱਗਦੇ ਨੇ ਕਿ ਘੱਟੋ ਘੱਟ ਉਹਨਾਂ ਦੇ ਕੋਲ ਸਿਰੜ ਤੇ ਇਮਾਨਦਾਰੀ ਤਾਂ ਸੀ, ਭਾਵੇਂ ਰਾਜਸੀ ਸੋਚ ਤੋਂ ਸਖਣੇ ਸੀ। ਇਹੀ ਕਾਰਨ ਹੈ ਕਿ ਵੀ ਉਹ ਉਸ ਤਰ੍ਹਾਂ ਦੇ ਨਾਲ ਨਾ 47 ਦੇ ਦੌਰ 'ਚ ਵਿਚਰ ਸਕੇ ਔਰ ਬਾਅਦ 'ਚ ਵੀ ਜਿਹੜਾ ਇਸ ਕਿਸਮ ਦਾ ਹੀ ਹਾਲ ਰਿਹਾ। ਮੋਰਚਿਆਂ ਦੀ ਰਾਜਨੀਤੀ ਤਾਂ ਰਹੀ, ਪ੍ਰਾਪਤੀਆਂ ਵੱਲ ਜਿਹੜਾ ਉਹ ਧਿਆਨ ਨਹੀਂ ਸੀ, ਬਹੁਤ ਸਾਰੀ એનર્ਜੀ ਹੋਰ ਗੱਲਾਂ ਵੱਲ ਲੱਗ ਜਾਂਦੀ ਸੀ। ਲੇਕਿਨ ਅੱਜ ਜਿਨ੍ਹਾਂ ਦੇ ਹੱਥ ਪਾਵਰ ਹੈ, ਜਿਵੇਂ ਬਾਦਲ ਨੇ ਹੀ, ਹੁਣ ਤਾਂ ਇੱਕ ਬੰਦੇ ਦੇ ਹੱਥ ਪਾਵਰ ਹੈ। ਅਕਾਲੀਆਂ ਦੇ ਵਿੱਚ ਇਵੇਂ ਕਦੇ ਨਹੀਂ ਹੋਇਆ। ਮਾਸਟਰ ਤਾਰਾ ਸਿੰਘ ਪ੍ਰਧਾਨ ਬਣਦੇ ਵੀ ਰਹੇ, ਸ਼੍ਰੋਮਣੀ ਕਮੇਟੀ ਦੇ ਵੀ, ਅਕਾਲੀ ਦਲ ਲਾਏ ਵੀ ਜਾਂਦੇ ਰਹੇ, ਬਰਾਬਰ ਦੀਆਂ ਧਿਰਾਂ ਸੀ। ਸੋ ਉਹਦੇ ਜਦੋਂ ਆਪੋਜੀਸ਼ਨ ਸਟਰੋਂਗ ਹੁੰਦੀ ਹੈ ਵਿਦਨ, ਤੁਸੀਂ ਠੀਕ ਰਸਤੇ 'ਤੇ ਵੀ ਰਹਿੰਦੇ ਹੋ। ਹੁਣ ਤਾਂ ਉਹਨੇ ਅਕਾਲੀ ਪਾਰਟੀ, ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਰਿਆਂ ਦੇ ਉੱਤੇ ਹੀ ਐਸਾ ਜੱਫਾ ਮਾਰਿਆ, ਜਾ ਕੇ ਦਿੱਲੀ ਕਮੇਟੀ 'ਤੇ ਵੀ ਕਬਜ਼ਾ ਕਰ ਲਿਆ। ਨਹੀਂ ਤਾਂ ਚਲੋ ਦਿੱਲੀ ਦੇ ਵਿੱਚ ਆਪੋਜੀਸ਼ਨ ਸੀ, ਮਾੜੀ ਮੋਟੀ ਗੱਲ ਤਾਂ ਹੁੰਦੀ ਸੀ ਪੰਥਕ ਮੁੱਦਿਆਂ ਦੀ। ਸੋ ਕੁੱਲ ਮਿਲਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਗੱਲ ਜਿਹੜੀ ਸਰ ਕਪੂਰ ਸਿੰਘ ਨੇ ਕਨਕਲੂਡ ਕੀਤੀ ਸੀ, ਅਸੀਂ ਵੀ ਇਹ ਸਮਝਦੇ ਹਾਂ ਵੀ ਅੱਜ ਬਾਦਲ ਜਿਹੜਾ ਉਹ ਕੁਹਾੜੀ ਦਾ ਦਸਤਾ ਹੈ, ਦੁਸ਼ਮਣ ਦੀ ਕੁਹਾੜੀ ਦਾ। ਔਰ ਉਦੋਂ ਹੀ ਨੁਕਸਾਨ ਜ਼ਿਆਦਾ ਹੁੰਦਾ ਜਦੋਂ ਆਪਣੇ ਦਸਤਾ ਬਣਨ ਨੂੰ ਤਿਆਰ ਰਹਿੰਦੇ ਨੇ। ਹੁਣ ਇਹਨਾਂ ਦਾ ਕੀ ਪ੍ਰਬੰਧ ਹੋਏ, ਅਸੀਂ ਇਸ ਪਲੇਟਫਾਰਮ ਤੋਂ ਕੋਈ ਇਸ ਕਿਸਮ ਦੀ ਗੱਲ ਤਾਂ ਨਹੀਂ ਕਹਿੰਦੇ ਜਾਂ ਕਹਿ ਸਕਦੇ ਜਿਹੜੀ ਕਿ ਕਾਨੂੰਨੀ ਦਾਇਰੇ 'ਚ ਨਾ ਹੋਏ। ਪਰ ਮੈਂ ਸਮਝਦਾ ਵੀ ਖਾਲਸਾਈ ਪਰੰਪਰਾਵਾਂ ਜਾਂ ਖਾਲਸਾਈ ਇਤਿਹਾਸ ਇਹ ਜ਼ਰੂਰ ਦੱਸਦਾ ਹੈ
ਕਿ ਜਦੋਂ ਜ਼ਬਰ ਦੀ ਸਿਖਰ ਹੋ ਜਾਂਦੀ ਹੈ, ਜ਼ਬਰ ਦਾ ਜਿਹੜਾ ਹੈ ਉਹ ਅਖੀਰਲਾ ਸਿਰਾ ਛੋਇਆ ਜਾਂਦਾ ਹੈ ਜੀ, ਤੇ ਫਿਰ ਗੁਰੂ ਦੀ ਬਖਸ਼ਿਸ਼ ਲੈ ਕੇ ਕੋਈ ਨਾ ਕੋਈ ਗੁਰੂ ਕਾ ਸਪੁੱਤਰ ਸਪੁੱਤਰੀ ਉਹ ਮੈਦਾਨ ਦੇ ਵਿੱਚ ਨਿਤਰਦੇ ਨੇ। ਇਹ ਹਿਸਟਰੀ ਰਹੀ ਹੈ, ਭਾਵੇਂ ਭਗੌੜੇਪਨ ਦੀ ਹਿਸਟਰੀ ਰਹੇ। ਜੇ ਭਗੌੜਾਪਨ ਬਿਦਾਵੀਆਂ 'ਚ ਆਇਆ ਤੇ ਗੁਰੂ ਕੀ ਸਪੁੱਤਰੀ ਨਿਤਰੀ ਮਾਈ ਭਾਗੋ ਜੀ, ਉਹਨਾਂ ਨੂੰ ਲੈ ਕੇ ਵਾਪਸ ਜੰਗ ਦੇ ਮੈਦਾਨ 'ਚ ਆਈ। ਤੇ ਜੇ ਅਸੀਂ ਦੇਖੀਏ ਵੀ ਉਹ ਜ਼ਕਰੀਆ ਖਾਨ ਹੋਏ, ਉਹ ਦੂਸਰੇ ਹੋਣ, ਉਹਨਾਂ ਜ਼ਮਾਨਿਆਂ 'ਚ ਬੰਦਾ ਸਿੰਘ ਬਹਾਦਰ ਦਾ ਦੌਰ ਤਾਂ ਆਪਣੇ ਆਪ ਸਜ਼ਾਵਾਂ ਦੇਣ ਵਾਲਾ ਹੈ ਹੀ ਸੀ ਜੀ। ਤੇ ਫਿਰ ਅਸੀਂ 20ਵੀਂ ਸਦੀ 'ਚ ਵੀ ਦੇਖਿਆ ਵੀ ਉਹ ਭਗਤ ਸਿੰਘ ਹੋਏ, ਊਧਮ ਸਿੰਘ ਹੋਏ, 21 ਸਾਲ ਊਧਮ ਸਿੰਘ ਡੀਕਦਾ ਰਹੇ ਜੀ, ਜੀ, ਕਿ ਭਾਈ ਸਜ਼ਾ ਯਾਫਤਾ ਕਰਨੇ। ਤੇ ਸਾਡੇ ਪਿਛਲੇ ਦੌਰ ਦੇ ਵਿੱਚ ਅਸੀਂ ਜ਼ੁਲਮ ਕਰਨ ਵਾਲਿਆਂ ਦਾ ਦੇਖਿਆ ਕਿ ਵੀ ਉਹ ਭਾਵੇਂ ਬੇਅੰਤ ਸਿੰਘ ਮੁੱਖ ਮੰਤਰੀ ਹੋਏ, ਇੰਦਰਾ ਗਾਂਧੀ ਹੋਏ, ਵੈਦਿਆ ਹੋਏ, ਸਾਰਿਆਂ ਨੂੰ ਅਕਾਲ ਪੁਰਖ ਦਾ ਨੇਮ ਤਾਂ ਸਜ਼ਾ ਦਿੰਦਾ ਹੈ ਜੀ। ਔਰ ਜਦੋਂ ਫਿਰ ਇਸ ਕਿਸਮ ਜਾਂ ਫਿਰ ਅਕਾਲ ਪੁਰਖ ਦਾ ਦੂਸਰਾ ਹੁੰਦਾ ਸਜ਼ਾ ਦਾ ਤਰੀਕਾ, ਜਿਵੇਂ ਸੁਰਿੰਦਰਨਾਥ ਪੰਜਾਬ ਦਾ ਗਵਰਨਰ ਜਿਹਨੇ ਹਜ਼ਾਰਾਂ ਐਨਕਾਊਂਟਰ ਬਣਾਉਣ ਦੇ ਵਿੱਚ ਕਰੋੜਾਂ ਰੁਪਈਆ ਵੰਡਿਆ ਤੇ ਕਰੋੜਾਂ ਕੋਲ ਰੱਖਿਆ, ਜਿਹੜੀ ਸੀਕ੍ਰੇਟ ਮਨੀ ਆਉਂਦੀ ਸੀ ਜੀ। ਤੇ ਫਿਰ ਉਹ ਕੁੱਲੂ ਜਿਹੜਾ ਉਹ ਜਿੰਨਾ ਕੁ ਪੈਸਾ ਸੀ ਉਹ 에ਅਰਪੋਰਟ ਦੇ ਨੇੜੇ ਬਹੁਤ ਵੱਡੀ ਜ਼ਮੀਨ ਖਰੀਦਣ ਦੇ ਲਈ ਆਪਣਾ ਸਾਰਾ ਟੱਬਰ ਲੱਦ ਕੇ ਤੇ ਪੈਸੇ ਲੱਦ ਕੇ ਵੀ ਜਿਹੜਾ ਉੱਥੇ ਹੈਲੀਕਾਪਟਰ ਤੇ ਜਾ ਰਿਹਾ ਸੀ ਤੇ ਐਨ 에ਅਰਪੋਰਟ ਦੇ ਉੱਪਰ ਹੀ ਜਿਹੜਾ ਉਹ ਧਮਾਕਾ ਗ੍ਰਸਤ ਹੋਇਆ, ਹਾਦਸਾ ਗ੍ਰਸਤ ਜੀ। ਸਾਰੇ ਦੇ ਸਾਰੇ ਮਰ ਗਏ। ਉੱਤੋਂ ਨੋਟਾਂ ਦੀ ਵਰਖਾ ਹੋਈ, ਜਿਹੜੇ ਨੋਟ ਇਕੱਠੇ ਕੀਤੇ ਹੋਏ ਸੀ ਏਜੰਸੀਆਂ ਤੋਂ, ਸੋ ਸਾਰੇ ਦੇ ਸਾਰੇ ਹੀ ਮਾਰੇ ਗਏ ਜੀ। ਸੋ ਇਹ ਫਿਰ ਅਕਾਲ ਪੁਰਖ ਦੀ ਸਜ਼ਾ ਹੁੰਦੀ। ਜਸਟਿਸ ਗੁਰਨਾਮ ਸਿੰਘ ਪੰਜਾਬ ਦਾ ਮੁੱਖ ਮੰਤਰੀ, ਫੇਰੂਮਾਨ ਨੇ ਵਰਤ ਰੱਖਿਆ, ਉਹਨੇ ਬਿਲਕੁਲ ਉਹ ਫਤਿਹ ਸਿੰਘ ਦੇ ਹੱਥਾਂ ਤੇ ਚੜ੍ਹਿਆ ਸੀ, ਉਹਨੂੰ ਮਰ ਲੈਣ ਦਿੱਤਾ ਜੀ। ਫਿਰ ਰਲ ਗਿਆ ਇੰਦਰਾ ਗਾਂਧੀ ਨਾਲ। ਇੰਦਰਾ ਗਾਂਧੀ ਨੇ ਕਿਹਾ ਤੂੰ ਬਹੁਤ ਸੇਵਾ ਕੀਤੀ ਹੈ, ਪੰਜਾਬ 'ਚ ਸਿੱਖਾਂ ਦਾ ਜਿਹੜਾ ਬੇੜਾ ਗਰਕ ਕੀਤਾ ਹੈ ਤੇ ਹੁਣ ਤੈਨੂੰ ਅਸੀਂ ਐਂਬੈਸਡਰ ਬਣਾ ਕੇ ਭੇਜਦੇ ਹਾਂ ਆਸਟ੍ਰੇਲੀਆ। ਉਹ ਤੋਰਿਆ ਆਸਟ੍ਰੇਲੀਆ ਨੂੰ ਜੀ। ਤੇ ਜਿਸ ਜਹਾਜ਼ ਦੇ ਵਿੱਚ ਕਈ ਵਾਰੀ ਇੱਦਾਂ ਦੇ ਜਿਹੜੇ ਗੁਨਾਹਗਾਰ ਨੇ, ਕਿੰਨੇ ਬੇਗੁਨਾਹ ਨੂੰ ਵੀ ਨਾਲ ਲੈ ਜਾਂਦੇ ਨੇ। ਉਹ ਜਹਾਜ਼ ਆਸਟ੍ਰੇਲੀਆ 'ਚ ਅਜੇ ਉਤਰਿਆ ਨਹੀਂ ਸੀ ਤੇ ਹਾਦਸਾ ਗ੍ਰਸਤ ਹੋ ਗਿਆ ਤੇ ਉਹਦੇ 'ਚ ਉਹਦੇ ਜੁੱਤੀਆਂ ਤੋਂ ਜਿਹੜੇ ਸੀ ਉਹ ਪਛਾਣ ਹੋਈ ਵੀ ਕੀ ਹੈ, ਬਾਕੀ ਉਹ ਸਵਾਹ ਦਾ ਢੇਰ ਹੀ ਸੀ। ਜਹਾਜ਼ ਸੜ ਗਿਆ, ਸਾਰੇ ਮਰ ਗਏ ਮੁਸਾਫਰ, ਉਹ ਵੀ ਮਰ ਗਿਆ ਨਾਲ ਜੀ। ਸੋ ਹਿਸਟਰੀ ਤਾਂ ਇਵੇਂ ਹੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਵੀ ਅਕਾਲ ਪੁਰਖ ਅੱਜ ਕਿਤੇ ਚਲੇ ਗਏ ਨੇ, ਅੱਜ ਵੀ ਉਹੀ ਅਕਾਲ ਪੁਰਖ ਨੇ ਜੀ ਜੀ। ਔਰ ਇਹ ਇੱਕ ਹਿੱਸਾ ਹੈ ਜਿਹਦੇ 'ਚ ਅਸੀਂ ਯਕੀਨ ਕਰਦੇ ਹਾਂ ਇਸ ਗੁਰਬਾਣੀ ਦੇ ਫਰਮਾਨ ਤੇ ਜੀ ਕਿ ਰਾਜ ਕੀਓ ਧਰਮੀਆਂ ਕਾ, ਪਾਪੀ को जयकार कियो, जयकार कियो धर्मिया का, पापी को दंड दियो है। पापी ਨੂੰ ਅਲਟੀਮੇਟਲੀ ਨਿਰੰਕਾਰ ਸਜ਼ਾ ਦਿੰਦਾ। ਸੋ ਇਹਨਾਂ ਦੇ ਵੀ ਗੁਨਾਹ ਦਾ ਪਿਆਲਾ ਜਿਹੜਾ ਉਹ ਲਿਬਰੇਜ਼ ਹੋ ਚੁੱਕਾ ਹੈ। ਹੁਣ ਸ਼ਾਇਦ ਜ਼ਿਆਦਾ ਵਕਤ ਨਾ ਲੱਗੇ ਜੀ ਅਕਾਲ ਪੁਰਖ ਦਾ ਜਸਟਿਸ ਸਿਸਟਮ ਜੀ ਜੀ ਇੰਪਲੀਮੈਂਟ ਹੁੰਦੇ। ਜੀ ਡਾਕਟਰ ਸਾਹਿਬ ਇਸ਼ਾਰਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਰ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।